ਉਹਨੇ ਕਿਹਾ ਜੀ ਹਰ ਮੰਦਰ ਦੇ ਬਾਹਰ ਬੋਰਡ ਲਾਓ ਕਿ ਇੱਥੇ ਕੋਈ ਨਾਨ ਹਿੰਦੂ ਨਹੀਂ ਐਂਟਰ ਕਰ ਸਕਦਾ। ਹਾਂ, ਜੇ ਕੋਈ ਨਾਨ ਹਿੰਦੂ ਆਂਦਾ ਹੈ ਉਹਦੇ ਤੋਂ ਐਫੀਡੇਵਿਟ ਲਓ ਕਿ ਮੈਂ ਹੁਣ ਹਿੰਦੂ ਧਰਮ ਅਡਾਪਟ ਕਰ ਲਿਆ, ਮੇਰਾ ਹਿੰਦੂ ਕਸਟਮਸ ਔਰ ਦੂਸਰੇ ਦੇ ਵਿੱਚ ਯਕੀਨ ਹੈ ਔਰ ਉਹਨੂੰ ਫੋਲੋ ਕੀਤਾ ਜਾਏ, ਉਹਦਾ ਪੂਰਾ ਨਾਂ ਐਡਰੈਸ ਲਿਆ ਜਾਏ। ਉਹਨਾਂ ਹਾਲਾਤਾਂ ਦੇ ਵਿੱਚ ਹੀ ਜਿਹੜਾ ਹੈ ਉਹਨੂੰ ਅਲਾਓ ਕੀਤਾ ਜਾ ਸਕਦਾ। ਮੰਦਰ ਦੇ ਵਿੱਚ ਇੱਕ ਰਜਿਸਟਰ ਰੱਖਿਆ ਹੋਏ, ਉਹਦੇ 'ਚ ਜਿਹੜਾ ਬੰਦਾ ਕਹਿੰਦਾ ਵੀ ਮੈਂ ਹਿੰਦੂ ਬਣ ਗਿਆ ਉਹਦਾ ਰਿਕਾਰਡ ਰੱਖਿਆ ਜਾਏ। The authorities shall strictly follow the agams, custom and practices of the temple, she said, and directed the authorities not to allow non-Hindus who do not believe in the religion beyond the Koddimaram. ਸਰਕਾਰੀ ਸਾਈਡ ਸੀ, ਉਹਨਾਂ ਨੇ ਕਿਹਾ ਕਿ ਜੀ ਇਹ ਤਾਂ ਜਿਹੜੇ ਗੈਰ ਹਿੰਦੂ ਨੇ ਉਹਨਾਂ ਦੀਆਂ ਜਜ਼ਬਾਤਾਂ ਨੂੰ ਭੜਕਾਉਣ ਵਾਲੀ ਗੱਲ ਹੈ, ਉਹਨਾਂ ਦੀਆਂ ਭਾਵਨਾਵਾਂ ਨੂੰ ਆਹਤ ਕਰਨ ਵਾਲੀ ਗੱਲ ਹੈ, ਹਰਟ ਕਰਨ ਵਾਲੀ ਗੱਲ। ਅੱਛਾ, ਉਹਨੇ ਕਿਹਾ ਜੀ ਉਹਨਾਂ ਦੀਆਂ ਭਾਵਨਾਵਾਂ ਹੋ ਸਕਦੀਆਂ ਤਾਂ ਹਿੰਦੂਆਂ ਦੀਆਂ ਨਹੀਂ ਭਾਵਨਾਵਾਂ, ਕਿ ਜਦੋਂ ਕੋਈ ਹਿੰਦੂਆਂ ਦੇ ਮੰਦਰ 'ਚ ਆਉਂਦਾ ਹੈ ਔਰ ਉਹ ਦੂਸਰੇ ਮਜ਼ਹਬ ਦਾ, ਇਹਦੇ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਆਹਤ ਹੁੰਦੀਆਂ ਨੇ। व्यूअर्स वेलकम बैक ऑन प्रोग्राम। सो व्यूअर्स एनुअल सैक्शन ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ व्यूअर्स ਨੂੰ ਲੱਗਦਾ ਹੈ ਕਿ ਉੱਤਰੀ ਭਾਰਤ ਨੂੰ ਨਿਕਲਣ ਤੋਂ ਬਾਅਦ ਹੁਣ ਹਿੰਦੂਤਵਾ ਦਾ ਰਾਖਸ਼ ਜੋ ਹੈ ਉਹ ਦੱਖਣੀ ਭਾਰਤ ਨੂੰ ਨਿਕਲਣ ਜਾ ਰਿਹਾ ਔਰ ਮਦਰਾਸ ਹਾਈ ਕੋਰਟ ਦੀ ਇੱਕ ਜੱਜ ਨੇ ਹੁਕਮ ਸੁਣਾਇਆ ਹੈ ਕਿ ਹਿੰਦੂ ਮੰਦਰਾਂ ਦੇ ਬਾਹਰ ਇੱਕ ਬੋਰਡ ਲੱਗਾ ਹੋਣਾ ਚਾਹੀਦਾ ਹੈ ਕਿ ਕੋਈ ਗੈਰ ਹਿੰਦੂ ਮੰਦਰਾਂ ਵਿੱਚ ਨਾ ਜਾ ਸਕਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਤੁਹਾਡੀ ਲਾਈਵ ਕਮੈਂਟ ਲਵਾਂਗੇ और गुरबाणी विचारों की साथ तुरना पाई जाएगी। सो असं चाहेंगे कि तुम इस तरह बने रहना, देखने सुनने एंड लिखने लिए तुरा सब का बहुत बहुत शुक्रिया जी। डॉक्टर साहब की कहना चाहोगे? देखो पार्लियामेंट चोणां आ रही ने मार्च अप्रैल और ऑलरेडी अपनी गंदी खेड दे उत्ते उतरे हुए ने जनसंघी हिंदूत्वी, किवें उन्होंने नीतीश कुमार नूं खिच के वापस अपने नाल जोड़िया, जिहड़ा बिल्कुल ਇਹ ਸ਼ੋਅ ਕਰਦਾ ਹੈ ਵੀ ਜਿਹੜੇ ਲੋਕ ਸਮਝਦੇ ਨੇ ਵੀ ਉੱਥੋਂ ਦੇ ਕਿਸੇ ਲੀਡਰ ਦੇ ਉੱਤੇ ਜਾਂ ਤੁਸੀਂ ਕਿਸੇ ਦੇ ਉੱਤੇ ਆਈਡੀਓਲੋਜੀਕਲ ਇਤਬਾਰ ਕਰਕੇ ਕਿਸੇ ਰਾਹੀਂ ਕੋਈ ਤਬਦੀਲੀ ਲਿਆ ਸਕਦੇ ਹੋ। ਅਜੇ ਕੁਛ ਹਫ਼ਤੇ ਪਹਿਲਾਂ ਹੀ ਇਹ ਕਾਸਟ ਸੈਂਸਸ ਡਾਟਾ ਉਹਨੇ ਰਿਲੀਜ਼ ਕੀਤਾ ਸੀ ਜੀ, ਕਿੰਨੇ ਬੈਕਵਰਡ ਕਲਾਸਿਸ ਕਿੰਨੇ ਕੀ, ਔਰ ਮਹਾਗਠਬੰਧਨ ਦਾ ਹਿੱਸਾ ਔਰ 9ਵੀਂ ਵਾਰ ਮੁੱਖ ਮੰਤਰੀ ਬਣਿਆ ਤੇ ਮੇਰਾ ਖਿਆਲ 8 ਵਾਰੀ ਪਲਟੀ ਮਾਰੀ ਹੈ। ਔਰ ਉਸਨੇ ਜਦੋਂ ਕੁਝ ਸਮਾਂ ਪਹਿਲਾਂ ਬੀਜੇਪੀ ਨਾਲੋਂ ਸਾਂਝ ਤੋੜੀ, ਕਹਿੰਦਾ ਮੈਂ ਮਰ ਜਾਵਾਂਗਾ ਵਾਪਸ ਨਹੀਂ ਜਾਵਾਂਗਾ, ਪਰ ਫਿਰ ਉਹਦੇ 'ਚ ਵੜ ਗਿਆ। ਸੋ ਉਹਨਾਂ ਨੇ ਆਲਮੋਸਟ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਯੂਪੀ ਤਾਂ ਉਹਨਾਂ ਦੇ ਫਰਮ ਕੰਟਰੋਲ 'ਚ ਹੈ, ਬਿਹਾਰ ਦੇ ਵਿੱਚ ਨੀਤੀਸ਼ ਕੁਮਾਰ, ਲਾਲੂ ਯਾਦਵ ਔਰ ਕਾਂਗਰਸ ਦਾ ਗਠਬੰਧਨ, ਇਹ ਜਿਹੜਾ 2019 ਦੇ ਵਿੱਚ ਜਿਵੇਂ ਇਹਨਾਂ ਨੇ ਸੀਟਾਂ ਕਾਬੂ ਕੀਤੀਆਂ ਵੀ ਜੇ ਬਿਹਾਰ 'ਚ, ਕਿਉਂਕਿ ਵੱਡੀ ਸਟੇਟ ਹੈ, ਸ਼ਾਇਦ 40 ਤੋਂ ਜ਼ਿਆਦਾ ਸੀਟਾਂ ਨੇ ਬਿਹਾਰ, ਸੋ ਉਹ ਉਹਨਾਂ ਨੇ ਕੰਟਰੋਲ ਕਰ ਲਿਆ। ਹੁਣ ਇੱਕ ਪਾਰਟ ਜਿਹੜੇ ਸਾਰੇ ਕਹਿੰਦੇ ਰਹੇ ਨੇ ਕਿ ਜੀ ਇਹ ਜਿਵੇਂ ਰਾਮ ਮੰਦਰ ਨੂੰ ਲੈ ਕੇ ਵੀ ਜੋ ਹੋ ਹੱਲਾ ਸੀ, ਜੋ ਰਾਮ ਰੌਲਾ ਸੀ, ਉੱਤਰੀ ਭਾਰਤ ਦੇ ਵਿੱਚ ਹੀ ਸੀ, ਕਾਊ ਬੈਲਟ ਦੇ ਵਿੱਚ ਹੀ, ਉਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਿਲਕੁਲ ਠੀਕ ਗੱਲ ਹੈ। ਰਾਦਰ ਪਿਛਲੀਆਂ ਚੋਣਾਂ 'ਚ ਕਰਨਾਟਕਾ ਵੀ ਬੀਜੇਪੀ ਦੇ ਹੱਥੋਂ ਗਿਆ ਔਰ ਤੇਲੰਗਾਨਾ ਵੀ ਗਿਆ, ਲੇਕਿਨ ਜੋ ਕੁਛ ਇਸ ਵੇਲੇ ਤਮਿਲਨਾਡੂ 'ਚ ਨਜ਼ਰ ਆ ਰਿਹਾ, ਜਦੋਂ ਇਹਨਾਂ ਨੂੰ ਪੋਲੀਟੀਕਲੀ ਪੈਰ ਨਹੀਂ ਲੱਗਦੇ ਫਿਰ ਕਿਸੇ ਦੇ ਘਰ ਈਡੀ ਭੇਜ ਦਿੰਦੇ ਨੇ, ਕਿਸੇ ਨੂੰ ਫਸਾ ਲੈਂਦੇ ਨੇ, ਜਿਵੇਂ ਸੋਰੇਨ ਦੇ ਮਗਰ ਪਏ ਹੋਏ ਨੇ। ਲੇਕਿਨ ਅਚਾਨਕ ਮੈਂ ਅੱਜ ਹੀ ਇਹ ਮੇਨ ਖਬਰ ਦਾ ਹਿੰਦੂ ਅਖਬਾਰ ਦੀ, ਤਾਂ ਮੈਂ ਕਿਹਾ ਕਿ ਬਈ ਸਾਊਥ ਦੇ ਵਿੱਚ ਇਹਨਾਂ ਨੂੰ ਹੁਣ ਪੋਲੀਟੀਕਲੀ ਤਾਂ ਜੇ ਸਪੇਸ ਨਹੀਂ ਮਿਲਦਾ ਤੇ ਇਹ ਜੁਡੀਸ਼ਰੀ ਨੂੰ ਇਸਤੇਮਾਲ ਕਰਨ ਲੱਗ ਗਏ। ਉਹ ਤਾਂ ਹੁਣ ਇਹਨਾਂ ਦੇ ਕੰਟਰੋਲ 'ਚ ਕਾਫੀ ਹੱਦ ਤੱਕ ਹੈ। ਅੱਛਾ, ਮਦਰਾਸ ਹਾਈ ਕੋਰਟ ਜੱਜ ਆਰਡਰਸ ਰੈਸਟ੍ਰਿਕਸ਼ਨਸ ਔਨ ਨਾਨ ਹਿੰਦੂਜ਼ ਇਨ ਟੈਂਪਲਸ। ਇਹ ਜੱਜ ਹੈਗੀ ਹੈ ਜਸਟਿਸ ਐਸ ਸ੍ਰੀਮਾਥੀ ਆਫ ਮਦੁਰਾਈ ਬੈਂਚ ਆਫ ਮਦਰਾਸ ਹਾਈ ਕੋਰਟ। ਹਾਲਾਂਕਿ ਸੂਬੇ ਦਾ ਨਾਂ ਤਮਿਲਨਾਡੂ ਹੈ, ਪਰ ਕਿਉਂਕਿ ਹਾਈ ਕੋਰਟ ਦਾ ਨਾਂ ਪੁਰਾਣਾ ਮੈਡਰਾਸ ਰਿਹਾ ਤਾਂ ਉਹਨੂੰ ਅਜੇ ਵੀ ਮੈਡਰਾਸ ਕਹਿੰਦੇ ਨੇ। ਔਰ ਇਸ ਦੀ ਹੈਡਲਾਈਨ 'ਚ ਇਹ ਹੈ ਕਿ ਇਹ ਉਹਨੇ ਫੈਸਲਾ ਸੁਣਾਇਆ ਇਹਨੇ, ਇਫ ਏ ਨਾਨ ਹਿੰਦੂ seeks to visit a particular deity in a temple, the authorities shall obtain an undertaking from the individual that he/she has faith in the deity and would follow the customs and practices of Hinduism and of the temple, says Justice S. ਉਹਨੇ ਕਿਹਾ ਜੀ ਹਰ ਮੰਦਰ ਦੇ ਬਾਹਰ ਬੋਰਡ ਲਾਓ ਕਿ ਇੱਥੇ ਕੋਈ ਨਾਨ ਹਿੰਦੂ ਨਹੀਂ ਐਂਟਰ ਕਰ ਸਕਦਾ। ਹਾਂ, ਜੇ ਕੋਈ ਨਾਨ ਹਿੰਦੂ ਆਂਦਾ ਹੈ ਉਹਦੇ ਤੋਂ ਐਫੀਡੇਵਿਟ ਲਓ ਕਿ ਮੈਂ ਹੁਣ ਹਿੰਦੂ ਧਰਮ ਅਡਾਪਟ ਕਰ ਲਿਆ, ਮੇਰਾ ਹਿੰਦੂ ਕਸਟਮਸ ਔਰ ਦੂਸਰੇ ਦੇ ਵਿੱਚ ਯਕੀਨ ਹੈ
ਔਰ ਉਹਨੂੰ ਫੋਲੋ ਕੀਤਾ ਜਾਏ, ਉਹਦਾ ਪੂਰਾ ਨਾਂ ਐਡਰੈਸ ਲਿਆ ਜਾਏ, ਉਹਨਾਂ ਹਾਲਾਤਾਂ ਦੇ ਵਿੱਚ ਹੀ ਜਿਹੜਾ ਹੈ ਉਹਨੂੰ ਅਲਾਉ ਕੀਤਾ ਜਾ ਸਕਦਾ। ਤੇ ਜਿਹੜਾ ਦੂਸਰੀ ਸਰਕਾਰੀ ਸਾਈਡ ਸੀ, ਉਹਨਾਂ ਨੇ ਕਿਹਾ ਕਿ ਜੀ ਇਹ ਤਾਂ ਜਿਹੜੇ ਗੈਰ ਹਿੰਦੂ ਨੇ ਉਹਨਾਂ ਦੀਆਂ ਜਜ਼ਬਾਤਾਂ ਨੂੰ ਭੜਕਾਉਣ ਵਾਲੀ ਗੱਲ ਹੈ, ਉਹਨਾਂ ਦੀਆਂ ਭਾਵਨਾਵਾਂ ਨੂੰ ਆਹਤ ਕਰਨ ਵਾਲੀ ਗੱਲ ਹੈ, ਹਰਟ ਕਰਨ ਵਾਲੀ ਗੱਲ। ਅੱਛਾ, ਉਹਨੇ ਕਿਹਾ ਜੀ ਉਹਨਾਂ ਦੀਆਂ ਭਾਵਨਾਵਾਂ ਹੋ ਸਕਦੀਆਂ ਤਾਂ ਹਿੰਦੂਆਂ ਦੀਆਂ ਨਹੀਂ ਭਾਵਨਾਵਾਂ, ਕਿ ਜਦੋਂ ਕੋਈ ਹਿੰਦੂਆਂ ਦੇ ਮੰਦਿਰ 'ਚ ਆਉਂਦਾ ਹੈ ਔਰ ਉਹ ਦੂਸਰੇ ਮਜ਼ਹਬ ਦਾ, ਇਹਦੇ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਆਹਤ ਹੁੰਦੀਆਂ ਨੇ। ਇਸ ਲਈ ਉਹਨੇ ਕਿਹਾ ਕਿ ਜੀ ਇਹ ਬਿਲਕੁਲ ਇਸ ਨੂੰ ਫੋਲੋ ਕਰੋ। ਔਰ ਇਹ ਉਹਨੇ ਕਿਹਾ ਜੀ whenever a non-Hindu is allowed entry based on such an undertaking, the same shall be recorded in a registered maintained by the temple। ਮੰਦਿਰ ਦੇ ਵਿੱਚ ਇੱਕ ਰਜਿਸਟਰ ਰੱਖਿਆ ਹੋਏ, ਉਹਦੇ 'ਚ ਜਿਹੜਾ ਬੰਦਾ ਕਹਿੰਦਾ ਵੀ ਮੈਂ ਹਿੰਦੂ ਬਣ ਗਿਆ ਉਹਦਾ ਰਿਕਾਰਡ ਰੱਖਿਆ ਜਾਏ। The authorities shall strictly follow the agams, custom and practices of the temple, she said, and directed the authorities not to allow non-Hindus who do not believe in the religion beyond the ਕੋਡੀਮਰਮ, ਕਿ ਇਹ ਜਿਹੜੀ ਔਟਰ ਥਾਂ ਹੈ ਉਹਦੇ ਤੱਕ ਹੀ ਹੋ ਰਹੇ, ਅੰਦਰ ਉਹ ਨਹੀਂ ਜਾ ਸਕਦਾ ਜਿਹੜਾ ਇਧਰ ਹਿੰਦੂ ਜਾ ਸਕਦਾ, ਜਾਂ ਜਿਹੜਾ ਬੰਦਾ ਕੋਈ ਗੈਰ ਮਜ਼ਹਬ ਦਾ ਉਹ ਕਹੇ ਜੀ ਮੈਂ ਹਿੰਦੂ ਧਰਮ, ਹਿੰਦੂ ਕਸਟਮਸ ਨੂੰ ਕਰਦਾ। ਸੋ ਆਲਰੇਡੀ ਉਹਨਾਂ ਨੇ ਇੱਕ ਸਹਿ ਦਾ ਤਕਲਾ ਕੱਢ ਦਿੱਤਾ। ਹੁਣ CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਿਹਨੂੰ ਲੈ ਕੇ US ਕਾਂਗਰਸ 'ਚ ਬਰੀਫਿੰਗਸ ਹੋਈਆਂ, ਭਾਰਤ ਭਰ 'ਚ ਸ਼ਾਹੀਨ ਪਾਕ ਦੇ ਵਿੱਚ, ਦਿੱਲੀ ਦੇ ਵਿੱਚ ਕਿੰਨਾ ਚੱਲਿਆ। ਹੁਣ ਚੋਣਾਂ ਤੋਂ ਪਹਿਲਾਂ ਇਹਨਾਂ ਨੂੰ ਅਗੇਨ ਉਹ ਜਿਹੜਾ ਉਹਦਾ ਬਿੱਛੂ ਡੰਗਿਆ CAA ਦਾ। ਔਨ ਲੋਕ ਸਭਾ ਪੋਲ ਈਵ BJP ਮਿਨਿਸਟਰ ਵਾਊਜ਼ CAA ਰੋਲ ਆਊਟ ਇਨ ਏ ਵੀਕ। ਅਜੇ ਲਾ ਤਾਂ ਪਾਸ ਕਰ ਲਿਆ ਸੀ ਇਹਨਾਂ ਨੇ, ਪਰ ਉਹਦੇ ਰੂਲ ਨਹੀਂ ਸੀ ਤੈਅ ਕੀਤੇ ਹੋਏ। ਉਹਨਾਂ ਨੇ ਕਿਹਾ ਜੀ ਅਸੀਂ 1 ਹਫ਼ਤੇ ਦੇ ਵਿੱਚ ਜਿਹੜਾ ਹੈ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲਾਗੂ ਕਰ ਰਹੇ। ਇਹਦਾ ਮਤਲਬ ਇਹ ਹੋਏਗਾ ਕਿ ਭਾਈ ਡਿਸਪੋਜ਼ੈਸ ਕਰਨਾ ਮੁਸਲਮਾਨਾਂ ਨੂੰ ਵੋਟਿੰਗ ਰਾਈਟ ਤੋਂ, ਔਰ 60 ਲੱਖ ਦੇ ਕਰੀਬ ਇਸ ਕਿਸਮ ਦੇ ਬੰਗਾਲ ਤੋਂ ਆਏ ਹੋਏ, ਬੰਗਲਾਦੇਸ਼ ਤੋਂ, ਵੈਸਟ ਬੰਗਾਲ 'ਚ ਨੇ, ਜਿਨ੍ਹਾਂ ਦੀਆਂ ਇਹ ਵੋਟਾਂ ਕਾਊਂਟ ਕਰ ਰਹੇ ਨੇ, ਜਿਨ੍ਹਾਂ 'ਤੇ ਆਇਆ ਜੀ ਇੰਨੀਆਂ ਲੋਕ ਸਭਾ ਸੀਟਾਂ ਨੂੰ ਪ੍ਰਭਾਵਿਤ ਕਰੇਗਾ, ਇਹਨਾਂ ਨੂੰ ਇਹ ਕਰੇਗਾ। ਸੋ ਆਲਰੇਡੀ ਜੋ ਕੁਛ ਇਸ ਵੇਲੇ ਉਸ ਖਿੱਤੇ ਦੇ ਵਿੱਚ ਚੱਲ ਰਿਹਾ ਹੈ, ਇਹ ਸਾਰੇ ਹਿੰਦੂ ਰਾਸ਼ਟਰ ਵਾਂਗ ਹੀ ਬਿਹੇਵ ਕਰ ਰਹੇ ਨੇ। ਮੈਂ ਕਦੇ ਐਕਸਪੈਕਟ ਨਹੀਂ ਸੀ ਇੱਥੋਂ ਦੇ ਜੱਜ, ਸੁਪਰੀਮ ਕੋਰਟ ਦਾ ਕੋਈ ਨਾਰਥ ਇੰਡੀਆ ਬੈਲਟ ਦਾ, ਸਾਊਥ ਦੀ ਜੱਜ ਮੈਡਰਾਸ ਹਾਈ ਕੋਰਟ ਦੀ ਇਹ ਕਹੇ, ਆਰਡਰ ਕਰੇ ਕਿ ਵੀ ਇਹ ਜਿਹੜਾ ਬੋਰਡ ਲਾਓ ਕਿ ਕੋਈ ਜਾ ਨਹੀਂ ਸਕਦਾ ਨਾਨ ਹਿੰਦੂ, ਜਦੋਂ ਜੇ ਉਹਨੇ ਜਾਣਾ ਤੇ ਉਹ ਕਹੇ ਜੀ ਮੈਂ ਹਿੰਦੂ ਧਰਮ 'ਚ ਆਸਥਾ ਰੱਖਦਾ ਔਰ ਮੈਂ ਪਹਿਲਾਂ ਛੱਡਿਆ। ਸੋ ਇਹ ਆਲਰੇਡੀ ਜਿਹੜਾ ਇਹ ਨਫ਼ਰਤ ਦਾ ਜ਼ਹਿਰ ਹੈ ਜਿਸ ਲੈਵਲ ਤੱਕ ਇਹਨਾਂ ਨੇ ਪਹੁੰਚਾ ਦਿੱਤਾ ਹੈ, ਇਹਦੇ 'ਚ ਕੋਈ ਘੱਟ ਗਿਣਤੀ ਜਾਂ ਕੋਈ ਈਵਨ ਵਿਦਿਨ ਹਿੰਦੂਆਂ ਦੇ ਵੀ ਜਿਹੜੇ ਥੋੜ੍ਹੇ ਬਹੁਤ ਲਿਬਰਲ ਮਾਈਂਡਡ ਨੇ, ਜਿਹੜੇ ਇਸ ਸਾਰੇ ਨੂੰ ਚੈਲੰਜ ਕਰਦੇ ਨੇ, ਉਹਨਾਂ ਦੇ ਉੱਤੇ ਵੀ ਕਿਵੇਂ ਅਟੈਕ ਹੁੰਦੇ ਨੇ, ਕਿਵੇਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਔਰ ਈਵਨ ਉਹਨਾਂ ਦੇ ਉਹ ਬੈਠੇ ਹੁੰਦੇ ਨੇ ਸੋਸ਼ਲ ਮੀਡੀਆ ਵਾਲੇ ਵੀ ਔਰ ਦੂਸਰੇ ਵੀ ਕਿ ਜੀ ਇਹ ਫਲਾਣਾ, ਇਹ ਰੋਮੀਲਾ ਥਾਪਰ, M ਰਾਮਚੰਦਰਨ ਨੇ, ਫਲਾਣੇ ਲੈਫਟਿਸਟ ਹਿਸਟੋਰੀਅਨ, ਇਹਨਾਂ ਸਾਰਿਆਂ ਨੇ ਬੇੜਾ ਗਰਕ। ਹੁਣ ਅਸੀਂ ਹਿੰਦੂਤਵਾ ਦਾ ਅਸਲੀ ਇਤਿਹਾਸ ਦੱਸ ਰਹੇ ਹਾਂ। ਸੋ ਇਹ ਬਿਲਕੁਲ ਨਾਜ਼ੀ ਜਰਮਨੀ ਜੋ 1930s ਦੇ ਵਿੱਚ ਸੀ, ਉਸ ਰਾਹ ਦੇ ਉੱਤੇ ਭਾਰਤ ਤੁਰਿਆ ਹੋਇਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵਿਊਅਰਸ ਜਿਹੜੇ ਲਾਈਵ ਮੈਸੇਜ ਨੇ YouTube ਦੇ ਉੱਪਰ ਉਹ ਲੈਣ ਜਾ ਰਹੇ ਹਾਂ, ਔਰ ਸਭ ਦਾ ਪਹਿਲਾਂ ਹੀ ਆਪਾਂ ਸ਼ੁਕਰੀਆ ਅਦਾ ਕਰ ਦਿੰਦੇ ਹਾਂ ਕਿ ਬਹੁਤ ਹੀ ਵਧੀਆ ਤੁਹਾਡੇ ਸਾਰੇ ਮੈਸੇਜ ਨੇ। ਜੇ ਮੈਂ ਨਾ ਸਾਰੇ ਕੰਪਲੀਟ ਕਰ ਪਾਈ ਤਾਂ ਸੋ ਆਮ ਸੌਰੀ। ਸੋ ਪਹਿਲਾਂ ਨਵਤੇਜ ਸਿੰਘ ਜੀ ਆਏ ਨੇ, ਵਾਹਿਗੁਰੂ ਕਹਿੰਦੇ ਨੇ, ਔਰ ਕਾਲਾ ਸਿੰਘ, ਜੈ ਸ਼੍ਰੀ ਰਾਮ ਜਿਹੜੇ ਨੇ, ਔਰ ਰਣਜੋਤ ਸਿੰਘ ਇਹ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈਗਾ ਹਾਂਜੀ ਇੱਕ ਇੰਕਪਾਲ ਸਿੰਘ, ਇਹ ਕਹਿੰਦੇ ਨੇ ਫਤਿਹ ਬੁਲਾ ਕੇ, ਔਰ ਖਾਲਸਾਨ ਇਜ਼ ਇਨਟੇਬਲ ਏਬਲ ਇੰਡੀਆ ਵਿਲ ਸੌਰੀ ਮੈਂ ਇਹ ਨਹੀਂ ਪੜ੍ਹ ਪਾਵਾਂਗੀ ਥੋੜ੍ਹਾ ਜਿਹਾ। ਸੋ ਅੱਗੇ ਓਂਕਾਰ ਸਿੰਘ ਸਾਬਾ ਜੀ ਫਤਿਹ ਬੁਲਾਉਂਦੇ ਨੇ, ਸ਼ਿਵਰਾਮ ਨਾਈ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ, ਇੰਦਰਜੀਤ ਸਿੰਘ ਸੰਧੂ, ਜਤਿੰਦਰ ਸਿੰਘ, ਜੀਤ ਸੂਰਤੀਆ, ਕਰਮਜੀਤ ਸਿੰਘ ਫਤਿਹ ਬੁਲਾ ਕੇ ਕਹਿੰਦੇ ਨੇ, ਔਰ ਇਹਨਾਂ ਸਭ ਦੀ ਫਤਿਹ ਹੈ ਜਿਹੜੇ ਮੈਂ ਨਾਂ ਅਨਾਊਂਸ ਕੀਤੇ ਨੇ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਕਹਿੰਦੇ ਡਾਕਟਰ ਸਾਹਿਬ ਸੈਨ ਫਰਾਂਸਿਸਕੋ ਦਾ ਇਕੱਠ ਦੇਖ ਕੇ 1 ਕਿਲੋ ਜਿਹੜਾ ਖੂਨ ਹੈ ਉਹ ਵੱਧ ਗਿਆ, ਵਾਹਿਗੁਰੂ ਜੀ ਦੀ ਕਲਾ ਵਰਤੇ ਜੀ, ਵਰਤੀ ਇਹ ਤਾਂ ਕੁਇੰਟਲ ਵਧਣਾ ਚਾਹੀਦਾ ਸੀ, ਤੁਸੀਂ ਕਿਲੋ ਹੀ ਵਧਾਇਆ। ਹਾਂਜੀ, ਫਿਰ ਇਸੇ ਤਰ੍ਹਾਂ ਰਮਨ ਖਾਲਸਾ ਜ਼ਿੰਦਾਬਾਦ, ਤਜਿੰਦਰ ਸਿੰਘ ਜੀ ਕਹਿੰਦੇ ਨੇ ਸੈਨ ਫਰਾਂਸਿਸਕੋ ਜਿਹੜੀ ਹੈਗੀ ਹੈ ਗੈਦਰਿੰਗ ਬ੍ਰਿੰਗਸ ਦਾ ਐਨਮੀ ਔਨ ਨੀਜ਼, ਐਨਮੀ ਸਟਾਰਟਸ ਡਿਸਕਸ਼ਨ ਟੂ ਐਕਸੈਪਟ ਦਾ ਡਿਫੀਟ।
ਉਹਨਾਂ ਨੇ ਕਿਹਾ ਜੀ। ਔਰ ਇਸੇ ਤਰ੍ਹਾਂ ਦਵਿੰਦਰ ਸੰਧੂ ਫਿਰ ਸਾਨੂੰ ਫਤਿਹ ਬੁਲਾਉਂਦੇ ਨੇ, TV 84 ਨੂੰ ਵੀ ਚੜ੍ਹਦੀ ਕਲਾ ਵਿੱਚ ਕਹਿੰਦੇ ਨੇ ਰੱਖੇ, ਵਾਹਿਗੁਰੂ ਅੱਗੇ ਅਰਦਾਸ ਕਰਦੇ ਨੇ। ਤਰਲੋਚਨ ਸਿੰਘ ਜੀ ਕਹਿੰਦੇ ਨੇ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਏਵੇਂ ਰੱਖਸੀ ਜਿਉ ਸਰੀਰੋਂ ਲੈ। ਸੋ ਵੀ ਡਾਕਟਰ ਸਾਹਿਬ ਜੀ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ, ਕੌਮੀ ਘਰ ਲਈ ਚੱਲ ਰਹੀ ਜੰਗ ਦਾ ਇੱਕ ਪੜਾਅ ਪੂਰਾ ਕਰਕੇ ਆਏ ਹੋ। ਸੋ ਇਸੇ ਤਰ੍ਹਾਂ ਜੀਤ ਸੂਰਤੀਆ ਜੀ TV 84 ਦੀ ਟੌਪ ਦੀ ਕਮੈਂਟਰੀ ਰਹੀ, ਬੜੀ ਸ਼ਿੱਦਤ ਨਾਲ ਬੈਠ ਕੈਂਪੇਨ ਕੀਤੀ, ਵਾਹਿਗੁਰੂ TV 84 ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਜੀ। ਥੈਂਕ ਯੂ ਸੋ ਮਚ। ਨਰਿੰਦਰ ਸਿੰਘ ਸੇਖ ਹੋਰਾਂ ਨੇ ਕਿਹਾ ਵੀ ਇੰਟਰਨੈਟ ਜਿਹੜਾ ਰੁਕ ਕੇ ਚੱਲਿਆ। ਹਾਂਜੀ, ਇਹ ਉਹ ਪੀਰੀਅਡ ਸੀ ਜਦੋਂ ਕਿ ਇੰਨੀ ਗੈਦਰਿੰਗ ਸੀ ਕਿ ਉਹ ਸਾਰਾ ਉਹਨਾਂ ਦਾ ਕਲੈਪਸ ਹੋ ਗਿਆ ਸੀ ਔਰ ਇਹਦੇ 'ਚ ਕੋਈ ਕਸੂਰ ਨਹੀਂ ਸੀ ਕਿਸੇ ਦਾ। ਔਰ ਅਗੇਨ ਫਿਰ ਉਹ ਰਿਕਾਰਡਿੰਗ ਹੋਈ, ਪਰ ਜਦੋਂ ਥੋੜਾ ਜਿਹਾ ਰਸ਼ ਘਟਿਆ ਫਿਰ ਲਾਈਵ ਚੱਲਿਆ। ਸਤਨਾਮ ਢਿੱਲੋਂ ਜੀ ਕਹਿੰਦੇ ਕੁਝ ਲੋਕ ਇਹ ਕਹਿੰਦੇ ਨੇ ਕਿ ਛੋਟਾ ਜਿਹਾ ਖਾਲਸਾ ਲੈ ਕੇ ਕਰੋਗੇ ਕੀ, ਪਰ ਕਮਲੇ ਲੋਕ ਇਹ ਨਹੀਂ ਸਮਝਦੇ ਕਿ ਆਪਣਾ ਘਰ ਭਾਵੇਂ ਛੋਟਾ ਹੀ ਹੋਵੇ ਉੱਥੇ ਬੰਦਾ ਆਪਣੇ ਆਪ ਨੂੰ ਜਿਹੜਾ ਸੁਰੱਖਿਅਤ ਮਹਿਸੂਸ ਕਰਦਾ ਹੈ। ਬਿਲਕੁਲ ਸਹੀ ਹੈ। ਸਵਾਲ ਵਾਲੇ ਨੇ ਸ਼ੰਕਾ ਕੀਤੀ ਹੈ, ਜਵਾਬ ਬਿਲਕੁਲ ਢੁਕਵਾਂ ਹੈ। ਹਾਂਜੀ, ਕਿ ਭਾਈ ਤੁਹਾਡੀ ਆਪਣੀ ਛੱਤ ਹੋਏ ਸਿਰ ਤੇ, ਉਹੀ ਤੁਹਾਡੇ ਲਈ ਪੁਰਸਕੂਨ ਥਾਂ ਹੁੰਦੀ। ਹਾਂਜੀ, ਸਿੰਘ ਪੰਜਾਬੀ ਮਸਲ ਦਿਖਾਉਂਦੇ ਨੇ ਔਰ ਸਤਨਾਮ ਸਿੰਘ ਫਿਰ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। US ਵਿੱਚ ਤਾਂ ਕਮਾਲ ਹੋ ਗਿਆ। ਵੈਸੇ ਤਾਂ ਪੰਜਾਬ ਵਾਲੇ ਤਾਂ ਦੀ ਧਰਤੀ ਵਾਲੇ ਤਾਂ ਕਹਿੰਦੇ ਨੇ ਇੱਕ ਵਾਰੀ 9 ਉਡਾਣ ਦੀ ਥਾਂ ਮਿਲੇ ਬਹਿਣ ਦੀ ਆਪੇ ਬਣਾ ਲਾਂਗਾ, ਤੁਹਾਨੂੰ ਅਜੇ ਛੋਟਾ ਨਜ਼ਰ ਆ ਰਿਹਾ। ਕਹਿੰਦੇ US ਵਿੱਚ ਤਾਂ ਕਮਾਲ ਹੋ ਗਿਆ, ਤਾਈਓ ਇੰਡੀਆ ਦਾ ਬੁਰਾ ਹਾਲ ਹੋ ਗਿਆ। ਵਾਹ, ਕੀ ਪੋਇਟਰੀ ਹੈ। ਵਾਰ ਮੋੜ ਕਹਿੰਦੇ ਦੇਸੀ ਮੈਂ ਦੇਖ ਰਿਹਾ ਹੁਣ ਮੈਂ ਔਰ ਬਟਕੇ ਰਹੇਗਾ। ਹਾਂਜੀ, अपना अपना घर होना चाहिए। ਪਤਾ ਨਹੀਂ ਕੀ ਕਹਿਣਾ ਚਾਹੁੰਦੇ ਫਿਰ। ਬਟਕੇ ਰਹੇਗਾ ਹਿੰਦੁਸਤਾਨ ਮੇ ਵੀ ਕਹਿਣਾ ਤੇ ਉਹ ਚਾਹ ਲਿਖਿਆ ਨਹੀਂ, ਉਹਨਾਂ ਕੋਲ ਲਿਖਣ ਨਹੀਂ ਹੋਇਆ। ਪੂਰਾ ਭਾਰਤ ਆਪਣਾ ਘਰ ਹੋਣਾ, ਮੇਰੇ ਖਿਆਲ ਉਹਨਾਂ ਦੇ ਆਪਣੀ ਗੱਲ ਕਰਦੇ ਪਏ ਨੇ ਉਹ। ਪਾਲ ਸਿੰਘ ਗਰੇਵਾਲ ਜੀ ਫਤਿਹ ਬੁਲਾਉਂਦੇ ਨੇ। ਡਿਜੀਟਲ ਮੰਦਰ ਜੀ ਫਤਿਹ ਬੁਲਾਉਂਦੇ ਨੇ। ਸੁਖਜੀਵਨ ਬੱਚੂ ਗੁੱਡ ਜੌਬ ਕੀਪ ਇਟ ਅਪ ਕਹਿੰਦੇ ਨੇ। ਔਰ ਤਰਲੋਚਨ ਸਿੰਘ ਜੀ ਕਹਿੰਦੇ ਨੇ ਤੁਹਾਡੀ ਅਣਥੱਕ ਮਿਹਨਤਾਂ ਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਕੇਸਰੀ ਸਲਾਮ, ਖਾਲਸਾਨ ਜ਼ਿੰਦਾਬਾਦ ਕਹਿੰਦੇ ਨੇ। ਸ਼ੁਕਰੀਆ। ਅਸੀਂ ਤਾਂ ਸਾਰੇ ਮਜ਼ਦੂਰ ਹੈ ਜੀ। ਅਕਾਲ ਪੁਰਖ ਦੀ ਰਹਿਮਤ, ਗੁਰੂ ਦੀ ਬਖਸ਼ਿਸ਼ ਨਾਲ ਸਾਡੇ ਸ਼ਹੀਦਾਂ ਦਾ ਡੁੱਲਿਆ ਖੂਨ ਹੈ ਜਿਹਦੀ ਬਦੌਲਤ ਇਹ ਇਮਾਰਤ ਉਸਰ ਰਹੀ ਹੈ। ਬਿਲਕੁਲ। ਔਰ ਹਰ ਕੋਈ ਆਪੋ ਆਪਣਾ ਯੋਗਦਾਨ ਪਾ ਰਿਹਾ। ਤੁਹਾਡੇ ਵਰਗੇ ਵੀਰ ਜਿਹੜੇ ਨਾਲ ਜੁੜਦੇ ਨੇ, ਗੁਰੂ ਚਰਨਾਂ 'ਚ ਅਰਦਾਸ ਕਰਦੇ ਨੇ, ਅਸੀਂ ਸਾਰੇ ਇੱਕੋ ਰਸਤੇ ਦੇ ਪਾਂਦੀ ਹਾਂ ਜੀ। ਔਰ ਜਸਬੀਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਔਰ ਮਨਦੀਪ ਬਾਜਵਾ ਜੀ ਕਹਿੰਦੇ ਯੂਅਰ ਐਫਰਟਸ ਆਰ ਵੈਰੀ ਕਾਈਂਡ ਐਂਡ ਬੈਸਟ, ਉਹਨਾਂ ਨੇ ਕਿਹਾ। ਜੇ ਬੋਨਾ BBC ਪੰਜਾਬੀ ਐਂਡ ਹਿੰਦੀ ਨੋ ਰੈਫਰੈਂਡਮ ਨਿਊਜ਼। ਨਹੀਂ ਜੀ, ਨਹੀਂ, ਉਹਦੇ 'ਚ ਤਾਂ ਬੈਠੇ ਨੇ ਕਾਮਰੇਡ ਬੈਠੇ ਹੋਏ ਨੇ। ਉਹਦੇ 'ਚ ਹਿੰਦੂ ਤਾਂ ਵੀ ਨੇ, ਹਿੰਦੀ ਵਾਲੇ 'ਚ ਪੰਜਾਬੀ 'ਚ BBC 'ਚ ਕਾਮਰੇਡ ਨੇ। ਬਿਲਕੁਲ ਸੂਟ ਨਹੀਂ ਕਰਦਾ ਉਹਨੂੰ। ਹਾਂਜੀ, ਜਸਬੀਰ ਸਿੰਘ ਜੀ SFJ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਭਪਿੰਦਰ ਕੌਰ ਜੀ ਮੇਰੇ ਖਿਆਲ ਤੁਹਾਨੂੰ ਕਹਿੰਦੇ ਨੇ ਡਾਕਟਰ ਸਾਹਿਬ, ਉਹਨਾਂ ਨੇ ਫਤਿਹ ਬੁਲਾਈ ਤੁਹਾਨੂੰ। ਔਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂਡ ਇਸੇ ਤਰ੍ਹਾਂ ਸਰਬਜੀਤ ਸਿੰਘ ਗਿੱਲ ਕਹਿੰਦੇ ਨੇ ਖਾਲਸਾ ਰੈਫਰੈਂਡਮ ਟਾਲ ਕਲੇਮਸ ਆਫ ਆਰਗੇਨਾਈਜ਼ਰਸ ਪੰਚਰਡ। ਪਤਾ ਨਹੀਂ ਇਹ ਹੁਣ ਪੰਚਰ ਤਾਂ ਤੁਹਾਨੂੰ ਹੀ ਲੱਗਣ ਵਾਲਾ ਸਾਰਿਆਂ ਨੂੰ ਜਿਹੜੇ ਵੀ ਇਸ ਕਿਸਮ ਦਾ ਕਰਦੇ ਹੋ। ਜਿਹਨੇ ਦੇਖਿਆ, ਮੈਂ ਤਾਂ ਉੱਥੇ 2-3 ਚੈਨਲਸ ਨੂੰ ਇੰਟਰਵਿਊ 'ਚ ਕਿਹਾ, ਮੈਂ ਕਿਹਾ ਵੀ ਜਦੋਂ ਤੁਸੀਂ ਕੋਈ ਗੱਲ ਕਰਦੇ ਹੋ, ਮੈਂ ਕਿਹਾ ਕਬੀਰ ਸਾਹਿਬ ਦਾ ਫਰਮਾਨ ਹੈ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ, ਕਿ ਇੱਥੇ ਇਸ ਵੇਲੇ ਜਜ਼ਬਾਤ ਕੀ ਹੈ, ਨੰਬਰ ਕੀ ਹੈ, ਸਪਿਰਿਟ ਕੀ ਹੈ। ਇੱਕ ਪਾਸੇ ਨਗਾਰਾ ਵੱਜਿਆ ਤੇ ਦੂਸਰੇ ਪਾਸੇ ਹਰ ਇੱਕ ਸਿੱਖ ਦੇ ਅੰਦਰ ਜਿਹੜਾ ਸਿੱਖ ਹੈ ਖੁਸ਼ੀ ਦਾ ਸ਼ਾਦਿਆਨਾ ਵੱਜ ਰਿਹਾ, ਕਿਉਂਕਿ ਉਹ ਪਲ ਮਹਿਸੂਸ ਕੀਤੇ ਜਾ ਸਕਦੇ ਸੀ, ਬਿਆਨੇ ਨਹੀਂ ਜਾ ਸਕਦੇ। ਤੇ ਜੇ ਤੁਹਾਨੂੰ ਟੌਲ ਕਲੇਮ ਲੱਗਦਾ ਹੈ ਕਿ ਵੀ ਇਹ ਹੈ, ਤਾਂ ਫਿਰ ਤੁਹਾਡਾ ਰੱਬ ਹੀ ਰੱਖ ਹੈ। ਜਸਵੰਤ ਸਿੰਘ ਜੀ ਕਹਿੰਦੇ ਸੰਡੇ ਪ੍ਰੈਜ਼ੀਡੈਂਟ ਕੀਸਬੋਰੋ ਸਿੱਖ ਕਮਿਊਨਿਟੀ ਐਂਡ ਹਿਸ ਗੂਨਸ assaulted the ਸੇਵਾਦਾਰਸ ਇਨ ਗੁਰਦੁਆਰਾ ਰਿਪੋਰਟ ਯੂ ਟੁਮਾਰੋ ਇਨ ਡੀਟੇਲ। ਉਹ ਵਾਹਿਗੁਰੂ ਮਿਹਰ ਕਰੇ। ਹਾਂਜੀ, ਤੁਸੀਂ ਰਿਪੋਰਟ ਭੇਜੋ। ਹਾਂਜੀ, ਮੇਰੇ ਨੋਟਿਸ 'ਚ ਨਹੀਂ ਹੈ ਅਜੇ ਤੱਕ। ਬਿਲਕੁਲ। ਫਿਰ ਉਹਨਾਂ ਦਾ ਫਿਰ ਮੈਸੇਜ ਆਏਗਾ, ਕਹਿੰਦੇ ਨੇ ਕਿ ਕੀਸਬੋਰੋ ਸਿੱਖ ਟੈਂਪਲ ਮੈਲਬਰਨ, ਉਹਨਾਂ ਨੇ ਲਿਖਿਆ। ਔਰ ਭੁਪਿੰਦਰ ਕੌਰ ਜੀ ਤੁਹਾਨੂੰ ਕਹਿੰਦੇ ਨੇ ਆਪ ਜੀ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ। ਵਾਹਿਗੁਰੂ ਜੀ ਸ਼ੁਕਰੀਆ ਭੈਣ ਜੀ, ਸਭ ਨੂੰ ਚੜ੍ਹਦੀ ਕਲਾ ਦੇਣ। ਔਰ ਪਰਮਿੰਦਰ ਸਿੰਘ ਖਾਲਸਾ ਜ਼ਿੰਦਾਬਾਦ, ਰਾਮ ਸਿੰਘ ਅਦਿਲ ਔਰ ਸੁਖਵਿੰਦਰ ਸਿੰਘ, ਫਿਰ ਸਾਡੇ ਕੋਲ ਸੁਰਮੁਖ ਮੁੰਦਰਾ, ਫਿਰ ਜਸਬੀਰ ਸਿੰਘ, ਜਸਬੀਰ ਕੌਰ, ਫਿਰ ਇਸੇ ਤਰ੍ਹਾਂ ਹਾਂਜੀ ਇਹਨਾਂ ਨੇ ਸਾਨੂੰ ਫਤਿਹ ਬੁਲਾਈ ਹੈ ਔਰ ਖਾਲਸਾ ਜ਼ਿੰਦਾਬਾਦ ਕਿਹਾ।
ਪਰਮਵੀਰ ਸਿੰਘ ਜੀ ਕਹਿੰਦੇ ਨੇ ਕਿ ਆਮ ਥਿੰਕਿੰਗ ਅਬਾਊਟ ਦਾ ਫਰਸਟ ਸਪੀਚ that will be delivered by the president of the ਖਾਲਿਸਤਾਨ। ਔਰ ਬਿਲਕੁਲ ਹਾਂਜੀ ਮਨਜੀਤ ਸਿੰਘ ਮਠਾਰੂ ਜੀ ਕਹਿੰਦੇ ਨੇ ਫਤਿਹ ਬੁਲਾ ਕੇ ਕਹਿੰਦੇ ਨੇ ਕਿ TV 84 ਜ਼ਿੰਦਾਬਾਦ ਜ਼ਿੰਦਾਬਾਦ। 22 ਜਨਵਰੀ 2024 ਰਾਮ ਮੰਦਰ, 26 ਰਿਪਬਲਿਕ ਡੇ ਔਰ 28 ਵੋਟ ਖਾਲਿਸਤਾਨ ਰੈਫਰੈਂਡਮ ਖਾਲਸਾ wins all the bloody Indian game। ਖਾਲਿਸਤਾਨ ਜ਼ਿੰਦਾਬਾਦ ਉਹਨਾਂ ਨੇ ਕਿਹਾ। ਬਿਲਕੁਲ ਔਰ ਲਵ ਕਬੱਡੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ ਔਰ ਕੁਲਦੀਪ ਕੌਰ ਖਾਲਸਾ ਜ਼ਿੰਦਾਬਾਦ। ਕਾਫੀ ਮੈਸੇਜ ਨੇ ਘੜੀਵਾਲ ਦੇਖ ਰਹੇ ਹਾਂ, ਸਾਰਿਆਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਆ। ਫੇਸਬੁੱਕ ਤੇ ਸਾਡੇ ਵੀਰ ਬੌਬ ਸਿੰਘ ਜਿਹੜੇ ਆਲ ਦਾ ਵੇ ਪਹੁੰਚੇ ਉੱਥੇ ਆਪਣੇ ਹੋਰ ਸਾਥੀਆਂ ਨਾਲ, ਉਹਨਾਂ ਨੇ ਫਤਿਹ ਬੁਲਾਈ ਹੈ TV 84 ਦੀ ਟੀਮ ਨੂੰ ਜੀ। ਫਤਿਹ ਜੀ। ਦਲਜੀਤ ਸਿੰਘ ਹੋਰਾਂ ਨੇ, ਕੌਰ ਰਵਿੰਦਰ ਭੈਣ ਜੀ ਕਹਿੰਦੇ ਨੇ ਵਾਹਿਗੁਰੂ ਜੀ ਇਹੀ ਅਰਦਾਸ ਹੈ ਕਿ ਹਰ ਵੋਟਿੰਗ ਸੈਂਟਰ 'ਚ ਸੰਗਤ ਦੀ ਸੁਨਾਮੀ ਆਉਂਦੀ ਰਹੇ। ਖਾਲਿਸਤਾਨ ਜ਼ਿੰਦਾਬਾਦ। ਬਿਲਕੁਲ ਤੁਹਾਡੇ ਮੂੰਹ 'ਚ ਘਿਓ ਸ਼ੱਕਰ। ਰਣਜੋਤ ਸਿੰਘ, ਮੁਹੰਮਦ ਅਨਵਰ, ਦਲਜੀਤ ਸਿੰਘ, ਦਵਿੰਦਰ ਸੰਧੂ, ਤਰਲੋਚਨ ਸਿੰਘ ਹੁੰਦਲ, ਸਭ ਦੀ ਫਤਿਹ। ਖਾਲਿਸਤਾਨ ਜ਼ਿੰਦਾਬਾਦ। ਜਸਬੀਰ ਸਿੰਘ, ਬਲੱਡ ਸ਼ੌਕਰ, ਇੰਡੀਆ ਆਊਟ ਪੰਜਾਬ ਨਾਓ ਬਿਕੋਜ਼ ਖਾਲਿਸਤਾਨ ਰੈਫਰੈਂਡਮ ਡਿਫੀਟਿੰਗ ਦੈਮ ਬੈਡਲੀ। ਬਿਲਕੁਲ ਤੁਸੀਂ ਠੀਕ ਕਿਹਾ। ਦਲਜੀਤ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀ ਸਫਲਤਾ ਲਈ ਬਹੁਤ ਬਹੁਤ ਵਧਾਈਆਂ ਜੀ। ਰੈਫਰੈਂਡਮ ਦੀ ਸਫਲਤਾ ਦੀ ਖੁਸ਼ੀ ਤਾਂ ਬਹੁਤ ਹੋਈ, ਪਰ ਇੱਕ ਗੱਲ ਦਾ ਦੁੱਖ ਹੈ ਕਿ ਆਪ ਦੇ ਦਰਸ਼ਨ ਨਹੀਂ ਹੋ ਸਕੇ। ਇੱਕ ਵਾਰ ਆਪ ਨੂੰ ਮਿਲਣ ਦਾ ਮੌਕਾ ਮਿਲਿਆ ਸੀ, ਪਰ ਉਦੋਂ ਆਪ ਪੰਜਾਬੀ ਰੇਡੀਓ USA ਨੂੰ ਇੰਟਰਵਿਊ ਦੇ ਰਹੇ ਸੀ। ਸੰਗਤਾਂ ਦਾ ਹੜ ਹੀ ਇੰਨਾ ਸੀ ਕਿ 5-6 ਘੰਟੇ ਲਾਈਨਾਂ ਵਿੱਚ ਵੋਟਾਂ ਪਾਉਣ ਨੂੰ ਹੀ ਲੱਗ ਗਏ, ਪਰ ਬਾਅਦ ਵਿੱਚ ਆਪ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ। ਆਸ ਹੈ ਕਿ ਸੈਕਰਾਮੈਂਟੋ ਵਿੱਚ 31 ਮਾਰਚ ਨੂੰ ਆਪ ਦੇ ਫਿਰ ਦਰਸ਼ਨ ਹੋਣਗੇ ਤੇ ਮਿਲਣ ਦਾ ਮੌਕਾ ਜ਼ਰੂਰ ਮਿਲੇਗਾ। ਵੀਰ ਦਲਜੀਤ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ। ਇਨਫੈਕਟ ਸਾਡਾ ਇਹ ਸੀ ਕਿ ਵੀ ਜਿੰਨੇ ਵੀ ਅੱਡ ਚੈਨਲ ਨੇ ਆਪਣੇ ਦੇ ਨੇ ਭਾਵੇਂ ਬਹੁਤੇ, ਉਹ ਉਹਨਾਂ ਲਈ ਵੱਡੀ ਕਰਾਊਡ ਤੱਕ ਮੈਸੇਜ ਆਉਂਦਾ ਹੈ, ਇਸ ਲਈ ਥੋੜਾ ਤੁਹਾਡੇ ਦੀਦਾਰ ਨਹੀਂ ਹੋ ਸਕੇ ਜਿਵੇਂ ਤੁਸੀਂ ਵੇਟ ਕਰਦੇ ਰਹੇ ਹੋਵੋਗੇ। ਅਸੀਂ ਮਾਫੀ ਚਾਹੁੰਦੇ ਹਾਂ। ਜਗਤਾਰ ਸਿੰਘ ਜੌਲ ਕਹਿੰਦੇ ਨੇ ਸੈਕਰਾਮੈਂਟੋ ਦੀ ਅੱਗ ਨੇ ਤਾਂ ਆਮ ਸਿੱਖਾਂ 'ਚ ਰੋਹ ਪੈਦਾ ਕੀਤਾ, ਪਰ ਵੇਖੋ ਮਹਾਰਾਜ ਕਿਰਪਾ ਹੀ ਕਰਨ। ਬਿਲਕੁਲ ਬਿਲਕੁਲ। ਔਰ ਮੁਹੰਮਦ ਅਨਵਰ, ਰਾਜਵਿੰਦਰ ਸਿੰਘ, ਜਸਬੀਰ ਸਿੰਘ, ਫਿਰ ਰਾਜਵਿੰਦਰ ਸਿੰਘ ਹੋਰਾਂ ਦਾ ਲਾਸਟ ਮੈਸੇਜ ਹੈ। ਡਾਕਟਰ ਸਾਹਿਬ ਟੈਰਰਿਸਟ ਇੰਡੀਅਨ ਸਟੇਟ ਰਿਅਲਾਈਜ਼ਡ ਇਟ ਟੂ ਲੇਟ that they spread out Khalistan mission by talking about it even in a negative way। ਬਿਲਕੁਲ ਬਿਲਕੁਲ। ਔਰ ਇਸ ਦੇ ਉੱਤੇ ਤਾਂ ਜੇ ਈਵਨ ਉਹਨਾਂ ਦੇ ਜਿਹੜਾ ਵੋਟਿੰਗ ਕਮਿਸ਼ਨ ਦੇ ਚੇਅਰਮੈਨ ਨੇ ਸੈਕਰਾਮੈਂਟੋ ਬੀ ਨੂੰ ਇੰਟਰਵਿਊ 'ਚ ਕਿਹਾ ਸੀ ਕਿ ਵੀ ਮੈਨੂੰ ਇਹ ਸਮਝ ਨਹੀਂ ਆਈ ਵੀ ਨਾਨ ਬਾਈਂਡਿੰਗ ਹਾਰਮਲੈਸ ਰੈਫਰੈਂਡਮ ਨੂੰ ਇੰਡੀਅਨ ਸਟੇਟ ਨੇ ਕਿਵੇਂ ਇੰਨਾ ਡੇਂਜਰਸ ਲੈ ਕੇ ਟਰਾਂਸਨੈਸ਼ਨਲ ਉਸ ਰਿਪਰੈਸ਼ਨ ਤੱਕ ਪਹੁੰਚਾ ਦਿੱਤਾ। ਦੇ ਕੁਡ ਹੈਵ ਇਗਨੋਰਡ ਇਟ। ਪਰ ਇਹ ਕਈ ਵਾਰ ਗੁਰੂ ਨੇ ਜਦੋਂ ਕਲਾ ਵਰਤਾਉਣੀ ਹੁੰਦੀ ਹੈ ਤੇ ਉਦੋਂ ਫਿਰ ਉਹ ਜਿਹੜਾ ਹੈ ਸਪਿਲ ਦਾ ਬੀਨਸ ਕਿ ਉਹਨਾਂ ਦੇ ਅੰਦਰ ਕੀ ਚੱਲ ਰਿਹਾ, ਜੇ ਇਵੇਂ ਨਾ ਹੁੰਦਾ ਤੇ ਦੁਨੀਆ ਨੂੰ ਪਤਾ ਕਿਵੇਂ ਲੱਗਦਾ ਵੀ ਇਹ ਰੋਗ ਸਟੇਟ ਹੈ। ਔਰ ਸਿੱਖਾਂ ਦਾ ਰਿਜ਼ੋਲਵ ਕਿਵੇਂ ਸਾਹਮਣੇ ਆਉਂਦਾ ਵੀ ਕੌਮ ਖਾਲਿਸਤਾਨ ਦੇ ਨਾਲ ਖਲੋਤੀ ਨਹੀਂ, ਖਾਲਿਸਤਾਨ ਲੈਂਡ ਦੇ ਲਈ ਵਚਨਬੱਧ ਹੈ। ਮੈਂ ਕਨਕਲੂਜਨ 'ਚ ਜਿਵੇਂ ਅਸੀਂ ਰੂਹਾਨੀਅਤ ਦਾ ਸੋਮਾ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਤੀਸਰੇ ਪਾਤਸ਼ਾਹ ਦਾ ਸ਼ਲੋਕ ਹੈ, ਮਹੱਲਾ ਤੀਜਾ। ਗੁਰਪੂਰੈ ਹਰ ਨਾਮ ਦ੍ਰਿੜਾਇਆ, ਤਿਨ ਵਿੱਚੋਂ ਭਰਮ ਚੁਕਾਇਆ। ਰਾਮ ਨਾਮ ਹਰ ਕੀਰਤ ਗਾਈ, ਕਰ ਚਾਨਣ ਮਗ ਦਿਖਾਇਆ। ਹਉਮੈ ਮਾਰ ਏਕ ਲਿਵ ਲਾਗੀ, ਅੰਤਰ ਨਾਮ ਵਸਾਇਆ। ਗੁਰਮਤੀ ਜਮ ਜੋਹੇ ਨ ਸਾਕੈ, ਸਾਚੈ ਨਾਮ ਸਮਾਇਆ। ਸਭ ਆਪੇ ਆਪ ਵਰਤੈ ਕਰਤਾ, ਜੋ ਭਾਵੈ ਸੋ ਨਾਇ ਲਾਇਆ। ਜਨ ਨਾਨਕ ਨਾਮ ਲੈ ਤਾਂ ਜੀਵੈ, ਬਿਨ ਨਾਮੈ ਖਿਨ ਮਰ ਜਾਇਆ। ਕਿ ਤੀਸਰੇ ਪਾਤਸ਼ਾਹ ਫਰਮਾਉਂਦੇ ਨੇ ਕਿ ਗੁਰੂ ਸਤਪੂਰੇ ਗੁਰੂ ਨੇ ਕਿਰਪਾ ਕਰਕੇ ਵਾਹਿਗੁਰੂ ਦੇ ਨਾਮ ਦੇ ਉੱਤੇ ਸਿਦਕ ਦੇ ਨਾਲ ਦ੍ਰਿੜ ਕਰਵਾਇਆ ਉਸ ਨਾਮ ਨੂੰ। ਅੰਦਰੋਂ ਭਰਮ ਜਿਹੜਾ ਹੈ ਦੁਬਿਧਾ ਉਹ ਖਤਮ ਹੋਈ। ਔਰ ਵਾਹਿਗੁਰੂ ਦੇ ਨਾਮ ਦੀ ਕੀਰਤ ਜਦੋਂ ਗਾਈ ਤੇ ਅੰਦਰ ਚਾਨਣ ਹੋਇਆ ਔਰ ਰਾਹ ਪੱਧਰਾ ਹੋਇਆ, ਮੱਗ ਦਿਖਾਇਆ, ਗੁਰੂ ਨੇ ਰਸਤਾ ਦਿਖਾਇਆ। ਔਰ ਇਹ ਜਦੋਂ ਅੰਦਰ ਲਿਵ ਲੱਗੀ, ਨਾਮ ਵਸਿਆ ਤੇ ਹਉਮੈ ਮਾਰ, ਹਉਮੈ ਮਰ ਗਈ। ਔਰ ਜਿਹੜਾ ਗੁਰਮਤਿ ਦੇ ਰਸਤੇ ਦੇ ਉੱਤੇ ਤੁਰਦਾ ਉਹਨੂੰ ਜਮ ਜੋਹੇ ਨਾ ਸਾਕੇ, ਉਸ ਨੂੰ ਫਿਰ ਜਿਹੜਾ ਮੌਤ ਦਾ ਫਰਿਸ਼ਤਾ ਹੈ ਉਹ
ਟੱਚ ਨਹੀਂ ਕਰ ਸਕਦਾ। ਇਹ ਨਹੀਂ ਹੈ ਵੀ ਉਹਨੇ ਮਰਨਾ ਨਹੀਂ ਹੁੰਦਾ, ਪਰ ਉਸ ਦਾ ਖੌਫ ਖਤਮ ਹੋ ਜਾਂਦਾ, ਨਿਡਰ ਹੋ ਜਾਂਦਾ ਹੈ, ਅੱਛਾ ਕਿਉਂਕਿ ਸੱਚ ਹੈ ਨਾਮ ਸਮਾਇਆ। ਉਹ ਤਾਂ ਦਿਨ ਰਾਤ ਵਾਹਿਗੁਰੂ ਦੀ ਉਸਤਤ ਦੇ ਵਿੱਚ ਸਿਫਤ ਸਲਾਹ 'ਚ ਲੱਗਾ ਹੁੰਦਾ ਹੈ। ਸਭ ਆਪੇ ਆਪ ਵਰਤੈ ਕਰਤਾ, ਜੋ ਭਾਵੈ ਸੋ ਨਾਏ ਲਾਇਆ। ਪਰ ਇਹ ਸਭ ਅਕਾਲ ਪੁਰਖ ਦੇ ਹੁਕਮ 'ਚ ਚੱਲ ਰਿਹਾ ਹੁੰਦਾ ਹੈ, ਉਹਦਾ ਹੁਕਮ ਵਰਤ ਰਿਹਾ ਹੁੰਦਾ ਹੈ। ਜਿਹਨੂੰ ਉਹ ਚਾਹੁੰਦਾ ਹੈ ਸਤਿਗੁਰੂ ਰਹਿਮਤ ਕਰਦੇ ਨੇ, ਅਕਾਲ ਪੁਰਖ ਆਪਣੇ ਨਾਲ ਲਾਂਦਾ। ਜਨ ਨਾਨਕ ਨਾਮ ਲਏ ਤਾਂ ਜੀਵੈ, ਬਿਨ ਨਾਮੈ ਖਿਨ ਮਰ ਜਾਏ। ਕਿ ਜਦੋਂ ਇੱਕ ਵਾਰ ਉਹ ਨਾਮ ਦਾ ਆਸਰਾ ਪਰਨਾ ਨਾਮ ਅੰਤਰ ਵਸ ਜਾਂਦਾ ਹੈ, ਫਿਰ ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਫਿਰ ਉਹ ਜ਼ਿੰਦਗੀ ਨਾਮ ਹੁੰਦੀ ਹੈ। ਨਾਮ ਤੋਂ ਬਿਨਾਂ ਜਿਹੜਾ ਹੈ ਉਹ ਇੱਕ ਖਿਨ ਵੀ ਇਵੇਂ ਲੱਗਦਾ ਹੈ ਕਿ ਆਖਾਂ ਜੀਵਾਂ ਵਿਸਰਿਆ ਮਰ ਜਾਓ, ਇਹ ਅਵਸਥਾ ਹੁੰਦੀ ਹੈ। ਔਰ ਇਸੇ ਥਾਟ ਨੂੰ ਅੱਗੇ ਤੋਰਦੇ ਹਾਂ, ਪੌੜੀ ਹੈ, ਜੋ ਮਿਲਿਆ ਹਰ ਦੀਵਾਨ ਸਿਉ, ਸੋ ਸਭਨੀ ਦੀਵਾਨੀ ਮਿਲਿਆ। ਜਿੱਥੈ ਉਹ ਜਾਏ ਤਿੱਥੈ ਉਹ ਸੁਰਖ ਰੂ, ਉਸ ਕੈ ਮੂੰਹ ਡਿਠੈ ਸਭ ਪਾਪ ਤਰਿਆ। ਉਸ ਅੰਤਰ ਨਾਮ ਨਿਧਾਨ ਹੈ, ਨਾਮੋ ਪਰਵਰਿਆ। ਨਾਉ ਪੂਜੀਐ ਨਾਉ ਮੰਨੀਐ, ਨਾਏ ਕਿਲ ਵਿਖ ਸਭ ਹਿਰਿਆ। ਜਿਨੀ ਨਾਮ ਤੇ ਆਇਆ ਇੱਕ ਮਨ ਇੱਕ ਚਿੱਤ, ਸੇ ਅਸਥਿਰ ਜਗ ਰਿਹਾ। ਸ਼ਲੋਕ ਦੇ ਵਿੱਚ ਇਹੀ ਸੀ ਕਿ ਜਦੋਂ ਅੰਤਰ ਆਤਮਾ ਗੁਰੂ ਦਾ ਪ੍ਰਗਾਸ ਹੁੰਦਾ ਹੈ, ਚਾਨਣ ਹੁੰਦਾ ਹੈ, ਨਾਮ ਵਸਦਾ ਹੈ, ਮੌਤ ਦਾ ਡਰ ਖਤਮ ਹੋ ਜਾਂਦਾ ਹੈ ਔਰ ਵਾਹਿਗੁਰੂ ਦੀ ਰਹਿਮਤ ਹੁੰਦੀ ਹੈ, ਫਿਰ ਉਸ ਸੱਚੇ ਵਾਹਿਗੁਰੂ ਦਾ ਦਰਬਾਰ ਦੀਵਾਨ, ਉਸ ਦੇ ਵਿੱਚ ਤੁਸੀਂ ਸੁਰਖਰੂ ਹੋ ਕੇ ਤੁਹਾਨੂੰ ਮੁਕਾਮ ਮਿਲਦਾ ਹੈ, ਇੱਕ ਉੱਚਾ ਮੁਕਾਮ ਹਾਸਲ ਹੁੰਦਾ। ਜੋ ਮਿਲਿਆ ਹਰ ਦੀਵਾਨ ਸਿਓ, ਸੋ ਸਭਨੀ ਦੀਵਾਨੀ ਮਿਲਿਆ। ਤੇ ਜਿਹੜਾ ਅਕਾਲ ਪੁਰਖ ਦੀ ਦਰਗਾਹ 'ਚ ਦਰਬਾਰ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ, ਉਹ ਫਿਰ ਹਰ ਥਾਂ ਦੇ ਉੱਤੇ ਵੀ, ਦੁਨਿਆਵੀ ਦੀਵਾਨਾਂ ਦੇ ਵਿੱਚ ਵੀ ਉਹ ਰੱਬ ਦੇ ਸਰੂਰ ਦੇ ਵਿੱਚ ਰੰਗਿਆ ਹੋਇਆ ਹਰ ਥਾਂ ਪ੍ਰਵਾਨ ਹੁੰਦਾ ਹੈ। ਜਿੱਥੇ ਉਹ ਜਾਏ ਤਿੱਥੇ ਉਹ ਸੁਰਖ ਰੂ, ਰੂ ਮੂੰਹ ਨੂੰ ਕਹਿੰਦੇ ਨੇ, ਸੁਰਖ ਉਜਲਾ ਮੂੰਹ, ਅਸੀਂ ਕਹਿੰਦੇ ਸੁਰਖਰੂ ਹੋ ਗਏ। ਜੇ ਆਮ ਕਈ ਵਾਰੀ ਪੁਰਾਣੀ ਜਨਰੇਸ਼ਨ ਕਹਿੰਦੇ ਸੀ ਜੀ ਬੱਚੇ ਨੇ ਵਿਆਹੇ ਗਏ ਆਪਣੇ ਘਰਾਂ 'ਚ, ਹੁਣ ਅਸੀਂ ਸੁਰਖਰੂ ਹੋ ਗਏ। ਮਤਲਬ ਇਹ ਹੈ ਕਿ ਵੀ ਅਸੀਂ ਫਿਕਰ ਚਿੰਤਾ ਤੋਂ ਦੂਰ ਫਾਰਗ ਹੋ ਗਏ। ਪਰ ਇੱਥੇ ਜਦੋਂ ਸੁਰਖਰੂ ਦੀ ਗੱਲ ਹੈ ਕਿ ਉਜਲ ਮੁਖ ਦੇ ਨਾਲ ਜਾਣਾ, ਦੁਨਿਆਵੀ ਮੂੰਹ ਨਹੀਂ। ਇਹ ਤੁਹਾਡਾ ਜਿਹੜਾ ਅੰਦਰ ਤੁਹਾਡੀ ਰੂਹ ਹੈ ਉਹ ਲਿਸ਼ਕਾ ਮਾਰਦੀ ਹੈ, ਕਿਉਂਕਿ ਉਹ ਸੱਚ ਹੱਕ ਇਨਸਾਫ ਦੀ ਪਾਂਦੀ ਬਣ ਕੇ ਗੁਰੂ ਦੇ ਨਾਮ ਦੇ ਸਹਾਰੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨਾਨਕ ਤੇ ਮੁਖ ਉਜਲੇ, ਇਹ ਉਸ ਮੁਖ ਦੀ ਗੱਲ ਹੈ। ਜਿੱਥੇ ਉਹ ਜਾਏ ਤਿੱਥੇ ਉਹ ਸੁਰਖ ਰੂ, ਉਸਕੇ ਮੂੰਹ ਡਿੱਠੈ ਸਭ ਪਾਪੀ ਤਰਿਆ। ਕੀਤੀ ਛੁੱਟੀ ਨਾਲ ਕਿੰਨੇ ਹੋਰ ਨਾਲ ਜਿਹੜੇ ਨੇ ਉਹਨਾਂ ਦੇ ਛੁੱਟਦੇ ਨੇ। ਉਸ ਅੰਤਰ ਨਾਮ ਨਿਧਾਨ ਹੈ, ਨਾਮੋ ਪਰਵਰਿਆ। ਉਹ ਗੁਰਸਿੱਖ ਹੈ ਜਿਹਦੇ ਅੰਦਰ ਨਾਮ ਦਾ ਖਜ਼ਾਨਾ ਹੈ, ਨਿਧਾਨ ਖਜ਼ਾਨੇ ਨੂੰ ਕਹਿੰਦੇ ਨੇ, ਔਰ ਉਹ ਨਾਮ ਦੇ ਵਿੱਚ ਹੀ ਪਰਵਰਿਸ਼ ਪਾ ਰਿਹਾ। ਉਹਦੇ ਅੰਦਰ ਨਾਮ, ਮੁਖ ਤੇ ਨਾਮ ਜਿਹੜਾ ਹੈ ਉਸ ਨੂੰ, ਜਦੋਂ ਜਿਹਨੂੰ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਉਹ ਧਨ ਨੇ ਜਿਨ੍ਹਾਂ ਦੇ ਮੁਖ ਮੇ ਹਰ ਚਿਤ ਮੈਂ ਜੁਤ ਵਿਚਾਰੇ, ਕਿ ਧਨ ਜਿਉ ਤਹਿ ਜਗ ਮੈਂ ਤਾਂ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁੱਧ ਵਿਚਾਰੇ। ਕਿ ਮੂੰਹ ਤੇ ਵਾਹਿਗੁਰੂ ਦਾ ਨਾਮ ਹੈ, ਅੰਦਰ ਤੁਹਾਡਾ ਜ਼ੁਲਮ ਦੇ ਖਿਲਾਫ ਲੜਨ ਦੀ ਚਾਹਨ ਹੈ, ਭਾਵਨਾ ਹੈ। ਨਾਉ ਪੂਜੀਐ ਨਾਉ ਮੰਨੀਐ, ਨਾਏ ਕਿਲ ਵਿਖ ਸਭ ਹਰਿਆ। ਕਿ ਉਹ ਨਾਮ ਦੇ ਵਿੱਚ ਜਿਉਂਦੇ ਨੇ, ਨਾਮ ਹੀ ਉਹਨਾਂ ਦੀ ਇਬਾਦਤ ਹੈ, ਨਾਮ ਹੀ ਦੇ ਉੱਤੇ ਹੀ ਉਹ ਸਾਧਕ ਨੇ, ਔਰ ਨਾਮ ਦੇ ਨਾਲ ਸਾਰੇ ਜਿਹੜੇ ਪਾਪ ਨੇ, ਨੈਗੇਟਿਵਿਟੀਜ਼ ਨੇ ਖਤਮ ਹੋ ਜਾਂਦੀਆਂ ਨੇ। ਜਿਨੀ ਨਾਮ ਤੇ ਆਇਆ ਇੱਕ ਮਨ ਇੱਕ ਚਿੱਤ, ਇੱਕ ਹੈ ਮੂੰਹ ਦੇ ਰਾਹੀਂ ਬੋਲ ਸਿਰਫ ਕਹਿਣਾ, ਪਰ ਇੱਕ ਮਨ ਇੱਕ ਚਿੱਤ ਹੈ। ਜਦੋਂ ਤੁਸੀਂ ਧਿਆਨ ਜੋੜ ਕੇ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਤੁਸੀਂ ਜੁੜੇ ਹੁੰਦੇ ਹੋ, ਨਾਮ ਨੂੰ ਆਪਣੇ ਧਿਆਨ ਦੇ ਵਿੱਚ ਲਿਆਉਂਦੇ ਹੋ, ਸੇ ਅਸਥਿਰ ਜਗ ਰਿਹਾ। ਉਹ ਹਮੇਸ਼ਾ ਹੀ ਉਹ ਕਾਇਮ ਦਾਇਮ ਰਹਿਣਗੇ। ਸਰੀਰ ਨੇ ਤਾਂ ਚਲੇ ਜਾਣਾ, ਪਰ ਉਸ ਰੱਬ ਦੀ ਦਰਗਾਹ ਦੇ ਵਿੱਚ ਵੀ ਉਜਲ ਮੁਖ ਹੈ, ਤੇ ਉਹਨਾਂ ਦੀ ਯਾਦ ਕਿੰਨਿਆਂ ਨੂੰ ਹੋਰ ਜਿਹੜੀ ਹੈ ਉਹ ਪ੍ਰੇਰਦੀ ਹੈ। ਜਿਸ ਨੂੰ ਬਾਬਾ ਫਰੀਦ ਜੀ ਨੇ ਜਦੋਂ ਇਹ ਯਾਦ ਦਹਾਨੀ ਕਰਵਾਈ ਕਿ ਭਾਈ ਉਹਨਾਂ ਦੀ ਬਦੌਲਤ ਕਿੰਨੇ ਹੋਰ ਇਸ ਰਸਤੇ ਤੇ ਤੁਰਦੇ ਨੇ, ਔਰ ਇਸੇ ਲਈ ਉਹਨਾਂ ਨੇ ਵੀ ਮੰਗਿਆ ਕਿ ਭਾਈ ਤੇਰੀ ਪਨਾਹ ਖੁਦਾਏ, ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ।
ਬੰਦ ਜੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਉਸ ਤਰ੍ਹਾਂ ਆਪਣੇ ਵਿਊਜ਼ ਕੋਲ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreporter.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।